With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਅੱਜ ਦੇ ਸ਼ੋਅ ਵਿੱਚ ਅਸੀਂ ਸਿੱਖ ਮਾਰਸ਼ਲ ਆਰਟਸ ਗੱਤਕਾ ਬਾਰੇ ਚਰਚਾ ਕਰਾਂਗੇ। ਨਿਊ ਜਰਸੀ ਤੋਂ ਸ਼ਹੀਦ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਵੱਲੋਂ ਨਾਰਥ ਈਸਟ ਅਮਰੀਕਾ ਗੱਤਕਾ ਟੂਰਨਾਮੈਂਟ ਮੈਦਾਨੇ ਜੰਗ 2016 ਕਰਵਾਇਆ ਜਾ ਰਿਹਾ ਹੈ। ਇਹ ਦੂਜਾ ਸਾਲਾਨਾ ਟੂਰਨਾਮੈਂਟ 28 ਮਈ 2016 ਦਿਨ ਸ਼ਨੀਚਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਨਿਊ ਜਰਸੀ ਦੇ ਕਾਰਟਰੇਟ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਹੋਵੇਗਾ, ਜਿੱਥੇ ਨੌਜਵਾਨਾਂ ਵਿੱਚ ਮੁਕਾਬਲੇ ਅਤੇ ਸ਼ਸਤਰਾਂ ਦੀ ਪ੍ਰਦਰਸ਼ਨੀ ਕੀਤੀ ਜਾਵੇਗੀ। ਗੱਤਕੇ ਦੀ ਇਤਿਹਾਸਕਤਾ ਅਤੇ ਸਿੱਖ ਧਰਮ ਵਿੱਚ ਇਸ ਦੀ ਕੀ ਮਹੱਤਤਾ ਹੈ, ਅਜਿਹੇ ਕੁਝ ਹੋਰ ਸਵਾਲਾਂ ਦੇ ਨਾਲ ਅਸੀਂ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਇਸ ਗੱਤਕਾ ਟੂਰਨਾਮੈਂਟ ਦੇ ਆਰਗੇਨਾਈਜ਼ਰਸ ਵਿੱਚੋਂ ਇੱਕ ਸਰਦਾਰ ਰਣਜੀਤ ਸਿੰਘ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਰਣਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਰਣਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਗੱਤਕੇ ਦੇ ਇਤਿਹਾਸ ਬਾਰੇ ਹੀ ਜਾਣਨਾ ਚਾਹੂੰਗਾ ਤੇ ਇਹਦੇ 'ਚ ਸਿੱਖ ਧਰਮ ਦੀ ਸਿੱਖ ਧਰਮ ਦੇ ਵਿੱਚ ਗੱਤਕੇ ਦੀ ਕੀ ਸਿਗਨੀਫੀਕੈਂਸ ਕੀ ਹੈ? ਹਾਂਜੀ, ਸੋ ਗੱਤਕਾ ਜੋ ਕਿ ਅਸੀਂ ਦੂਸਰਾ ਨਾਮ ਅਸੀਂ ਇਸ ਨੂੰ ਸ਼ਾਸਤਰ ਵਿਦਿਆ ਵੀ ਕਹਿੰਦੇ ਹਾਂ ਜੀ। ਇਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਪੀਰ ਦੇ ਮਾਲਕ, ਇਹ ਉਹਨਾਂ ਨੇ ਸ਼ਾਸਤਰ ਵਿਦਿਆ ਜੋ ਹੈ ਸਿੱਖਾਂ ਨੂੰ ਬਖਸ਼ੀ ਸੀ ਤੇ ਮੇਰੀ ਪੀਰੀ ਦੀਆਂ 2 ਕਿਰਪਾਨਾਂ ਉਹਨੇ ਧਾਰਨ ਕੀਤੀਆਂ ਸੀ ਤੇ ਸਿੱਖਾਂ ਨੂੰ ਹੁਕਮ ਕੀਤਾ ਸੀ ਕਿ ਵਧੀਆ ਤੋਂ ਵਧੀਆ ਸ਼ਾਸਤਰ ਅਤੇ ਵਧੀਆ ਤੋਂ ਵਧੀਆ ਘੋੜੇ ਉਹਨਾਂ ਦੇ ਆ ਕੇ ਭੇਟ ਕਰਨ। ਤੇ ਇਹਦੇ ਵਿੱਚ ਗੁਰੂ ਸਾਹਿਬ ਜੀ ਨੇ ਇੱਕ ਸਿੱਖਾਂ ਨੂੰ ਸ਼ਾਸਤਰ ਵਿਦਿਆ ਬਖਸ਼ੀ। ਉਸ ਤੋਂ ਬਾਅਦ 10ਵੇਂ ਪਾਤਸ਼ਾਹ ਜੀ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਨੇ ਇਹ ਸ਼ਾਸਤਰ ਵਿਦਿਆ ਨੂੰ ਇੱਕ ਮਰਿਆਦਾ ਦੇ ਵਿੱਚ ਬੰਨ੍ਹਦੇ ਹੋਏ ਹਰ ਇੱਕ ਸਿੱਖ ਨੂੰ ਲਾਜ਼ਮੀ
ਕੀਤਾ ਕਿ ਹਰ ਇੱਕ ਸਿੱਖ ਸ਼ਸਤਰਧਾਰੀ ਹੋਵੇ ਤੇ ਜੋ ਕਿ ਸਾਡੀ ਕਿਰਪਾਨ 5 ਕਕਾਰਾਂ ਵਿੱਚੋਂ ਵੀ ਹੈ। ਸੋ ਗੁਰੂ ਸਾਹਿਬ ਜੀ ਨੇ 10ਵੇਂ ਪਾਤਸ਼ਾਹ ਜੀ ਨੇ ਹਰ ਇੱਕ ਸਿੱਖ ਨੂੰ ਮਾਰਸ਼ਲ ਆਰਟ ਸ਼ਾਸਤਰ ਵਿੱਦਿਆ ਦੇ ਅਭਿਆਸ ਕਰਨ ਨੂੰ ਵੀ ਕਿਹਾ ਤੇ ਉੱਥੋਂ ਇਹ ਸਾਨੂੰ ਗੱਤਕੇ ਦੀ ਵਿੱਦਿਆ ਜੋ ਹੈ ਸ਼ਾਸਤਰ ਵਿੱਦਿਆ ਦੀ ਜੋ ਇਹ ਦਾਤ ਹੈ ਸਾਨੂੰ 10ਵੇਂ ਪਾਤਸ਼ਾਹ ਜੀ ਨੇ ਇੱਕ ਲਾਜ਼ਮੀ ਤੌਰ ਤੇ ਸਾਨੂੰ ਇਹ ਬਖਸ਼ੀ। ਜੀ ਰਣਜੀਤ ਸਿੰਘ ਜੀ, ਤੁਸੀਂ ਸ਼ਸਤਰ ਵਿੱਦਿਆ ਕਿੱਥੋਂ ਹਾਸਲ ਕੀਤੀ ਸੀ? ਮੈਂ ਜੀ ਸਾਡੇ ਇੱਥੇ ਕਾਰਟਰੇਟ ਨਿਊ ਜਰਸੀ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਡੇ ਉਸਤਾਦ ਗਿਆਨੀ ਜੰਗਵੀਰ ਸਿੰਘ ਜੀ ਜੋ ਕਿ ਦਮਦਮੀ ਟਕਸਾਲ ਤੋਂ ਇੰਡੀਆ ਤੋਂ ਹਨ ਜੀ, ਉਹ ਇੱਥੇ ਤਕਰੀਬਨ 2007 ਜਾਂ 6 ਦੇ ਵਿੱਚ ਆਈ ਬਲੀਵ ਇੱਥੇ ਮੂਵ ਹੋਏ ਸੀ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ 5-6 ਸਿੰਘ ਹੁੰਦੇ ਸੀ ਪਹਿਲਾਂ ਜੀ ਤੇ ਉਹਨਾਂ ਦੇ ਰਾਹੀਂ ਅਸੀਂ ਸ਼ਾਸਤਰ ਵਿੱਦਿਆ ਸ਼ੁਰੂ ਕੀਤੀ। ਪਹਿਲਾਂ ਦਾਸ ਨੇ ਵੀ ਕੇਸ ਨਹੀਂ ਰੱਖੇ ਹੁੰਦੇ ਸੀ ਜਦੋਂ ਸ਼ਾਸਤਰ ਵਿੱਦਿਆ ਸ਼ੁਰੂ ਕੀਤੀ, ਅੰਮ੍ਰਿਤ ਵੀ ਨਹੀਂ ਛਕਿਆ ਹੁੰਦਾ ਸੀ, ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸ਼ਾਸਤਰ ਵਿੱਦਿਆ ਦੇ ਇਸ ਦੀ ਦਾਤ ਸਾਨੂੰ ਮਿਲੀ ਤੇ ਸਿੱਖਣ ਦਾ ਮੌਕਾ ਮਿਲਿਆ ਤੇ ਹੌਲੀ ਹੌਲੀ ਸਿੱਖਦੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੰਮ੍ਰਿਤਪਾਨ ਕੀਤਾ ਤੇ ਸ਼ਾਸਤਰ ਵਿੱਦਿਆ ਵਿੱਚ ਅਤੇ ਹੋਰ ਸਿੱਖੀ ਦੇ ਵਿੱਚ ਅੱਗੇ ਵਧਣ ਦਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੌਕਾ ਮਿਲਿਆ ਤੇ ਉਹ ਉਸ ਤੋਂ ਬਾਅਦ ਫਿਰ ਸਾਡੇ ਇੱਥੇ ਨਿਊ ਜਰਸੀ ਵਿੱਚ ਕਾਰਟਰੇਟ ਨਿਊ ਜਰਸੀ ਜਿੱਥੇ ਕਿ ਅਸੀਂ ਸ਼ਾਸਤਰ ਵਿੱਦਿਆ ਇੱਥੇ ਸ਼ੁਰੂ ਕੀਤੀ ਸੀ ਗੱਤਕੇ ਦਾ ਪ੍ਰੋਗਰਾਮ ਸਾਰਾ ਜੀ। ਉਸ ਤੋਂ ਬਾਅਦ ਤਕਰੀਬਨ 15 ਤੋਂ 20 ਹੋਰ ਬੱਚੇ ਨਾਲ ਜੁੜਦੇ ਗਏ, ਸਿੱਖਦੇ ਗਏ ਅਤੇ ਕਰਦੇ ਮਤਲਬ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਗੇ ਕਾਫੀ ਵਾਧਾ ਹੋਇਆ ਗੱਤਕੇ ਦੇ ਵਿੱਚ। ਜੀ ਰਣਜੀਤ ਸਿੰਘ ਜੀ, ਇਹ ਜਿਹੜਾ ਤੁਹਾਡਾ ਟੂਰਨਾਮੈਂਟ ਹੈਗਾ ਮੈਦਾਨੇ ਜੰਗ, ਇਹਦੀ ਸ਼ੁਰੂਆਤ ਕਿਵੇਂ ਹੋਈ ਸੀ ਤੇ ਕਦੋਂ ਹੋਈ ਸੀ? ਹਾਂਜੀ, ਸ਼ੁਰੂਆਤ ਇਸ ਦੀ ਹੋਈ ਸੀ 2014 ਦੇ ਵਿੱਚ। ਅਸੀਂ ਇਸ ਦੀ ਵੀ ਜੰਗ ਦੀ ਵੀ ਜੋ ਇਹ ਗੱਤਕੇ ਦਾ ਮੁਕਾਬਲਾ ਅਸੀਂ ਕਰਾ ਰਹੇ ਹਾਂ, ਇਹ ਮਤਲਬ ਜੋ ਉਸ ਟਾਈਮ ਤੇ ਵੀ ਕਰਾਇਆ ਸੀ, ਉਹਦੀ ਵੀ ਇੱਕ ਹਿਸਟਰੀ ਸੀ ਕਿ ਕਿਉਂ ਇਹ ਅਸੀਂ ਇੱਥੇ ਸ਼ੁਰੂ ਕੀਤਾ। ਇੱਕ ਨਾਰਥ ਈਸਟ ਅਮਰੀਕਾ ਦਾ ਇੱਕ ਇੰਟਰਨੈਸ਼ਨਲ ਕੰਪੀਟੀਸ਼ਨ ਆ ਜੋ ਕਿ ਯੁੱਧ ਦੇ ਨਾਮ ਤੋਂ ਜਾਣਿਆ ਜਾਂਦਾ, ਜੋ ਕਿ ਭਾਈ ਜਸਦੇਵ ਸਿੰਘ ਜੀ ਟੋਰਾਂਟੋ ਤੋਂ ਉਹ ਕਰਾਉਂਦੇ ਸੀ। ਪਿਛਲੇ ਤੱਕ ਲਗਭਗ 12 ਤੋਂ 13 ਸਾਲ ਹੋ ਗਏ ਉਹਨਾਂ ਨੂੰ ਕਰਾਉਂਦਿਆਂ ਨੂੰ ਤੇ ਉਹ ਜਿਹੜਾ ਕੰਪੀਟੀਸ਼ਨ ਉਹ ਅਲੱਗ-ਅਲੱਗ ਸ਼ਹਿਰਾਂ ਵਿੱਚ ਹੁੰਦਾ ਆ, ਕਦੀ ਕੈਲਗਰੀ, ਟੋਰਾਂਟੋ, ਵੈਨਕੂਵਰ, ਨਿਊਯਾਰਕ ਵੀ ਹੋ ਚੁੱਕਾ, ਨਿਊ ਜਰਸੀ ਵੀ ਹੋਇਆ, ਕੈਲੀਫੋਰਨੀਆ, ਅਲੱਗ-ਅਲੱਗ ਨਾਰਥ ਈਸਟ ਅਮਰੀਕਾ ਦੇ ਸ਼ਹਿਰਾਂ 'ਚ ਉਹ ਕੰਪੀਟੀਸ਼ਨ ਹੁੰਦਾ ਸੀ। ਤੇ ਸ਼ਾਸਤਰ ਵਿੱਦਿਆ ਸਿੱਖਣ ਤੋਂ ਬਾਅਦ ਅਸੀਂ ਵੀ ਉਸ ਕੰਪੀਟੀਸ਼ਨ ਵਿੱਚ ਸਾਡੇ ਅਖਾੜੇ ਦੇ ਸਾਡੀ ਟੀਮ ਦੇ 5-6 ਸਿੰਘਾਂ ਨੇ ਜਾ ਕੇ ਹਿੱਸਾ ਲਿਆ ਤੇ ਅਸੀਂ ਜਦੋਂ ਫਿਰ ਸਿੱਖਣ ਲੱਗ ਪਏ ਸੀ ਤੇ ਉਹਦੇ ਵਿੱਚ ਵੀ ਹਿੱਸਾ ਲੈਣ ਲੱਗ ਪਏ। ਸਾਨੂੰ ਇਹ ਪਰਸਨਲੀ ਪਹਿਲਾਂ ਮਤਲਬ ਜੋ ਕਿ ਅਸੀਂ ਪਹਿਲੇ ਸਿੰਘਾਂ ਵਿੱਚੋਂ ਸੀਗੇ ਜਿਹੜੇ ਉੱਥੇ ਜਾ ਕੇ ਹਿੱਸਾ ਲਿਆ ਇੰਟਰਨੈਸ਼ਨਲ ਕੰਪੀਟੀਸ਼ਨ ਜਾ ਕੇ, ਸਾਨੂੰ ਇਹ ਪਰਸਨਲੀ ਫੀਲ ਹੋਇਆ ਕਿ ਸਾਡੀ ਤਿਆਰੀ ਨਹੀਂ ਸੀ ਉੱਥੇ ਜਾਣ ਦੀ, ਕਿਉਂਕਿ ਉਹ ਇੱਕ ਇੰਟਰਨੈਸ਼ਨਲ ਲੈਵਲ ਤੇ ਕੰਪੀਟੀਸ਼ਨ ਹੁੰਦਾ ਸੀ ਤੇ ਅਸੀਂ ਆਪਣੇ ਆਪ ਵਿੱਚ ਆਪਣੇ ਸਿੰਘਾਂ ਦੇ ਵਿੱਚ ਆਪਣੀ ਟੀਮ ਦੇ ਵਿੱਚ ਖੇਡ ਕੇ ਪਰਫੈਕਟ ਹੋਏ ਸੀ ਇੱਕ ਦੂਸਰੇ ਨਾਲ ਮੁਕਾਬਲਾ ਕਰਕੇ। ਪਰ ਉਹਦੇ ਵਿੱਚ ਕੀ ਸੀ, ਪ੍ਰੈਕਟਿਸ ਵੀ ਉਸੇ ਜਗ੍ਹਾ ਤੇ ਕਰਨੀ ਤੇ ਫਿਰ ਮੁਕਾਬਲਾ ਵੀ ਉੱਥੇ ਹੀ ਕਰਨਾ। ਇੱਕ ਦੂਸਰੇ ਦੇ ਵਾਰਾਂ ਦਾ, ਇੱਕ ਦੂਸਰੇ ਦੇ ਢੰਗ ਤਰੀਕੇ ਦਾ ਪਤਾ ਹੁੰਦਾ ਕਿ ਨਹੀਂ ਹੁਣ ਅਗਲਾ ਵਾਰ ਕਿੱਦਾਂ ਕਰਨਾ ਆ। ਇਸ ਕਰਕੇ ਸਾਨੂੰ ਏਦਾਂ ਲੱਗਦਾ ਸੀ ਅਸੀਂ ਆਪਣੇ ਆਪ ਵਿੱਚ ਸ਼ਾਸਤਰ ਵਿੱਦਿਆ 'ਚ ਕਾਫੀ ਅੱਗੇ ਲੰਘ ਗਏ ਹਾਂ। ਪਰ ਜਦੋਂ ਅਸੀਂ ਯੁੱਧ ਕੰਪੀਟੀਸ਼ਨ ਵਿੱਚ ਗਏ ਤਾਂ ਸਾਨੂੰ ਪਤਾ ਲੱਗਾ ਕਿ ਅਸੀਂ ਤਾਂ ਕੀ ਕਹਿੰਦੇ ਹੁੰਦੇ ਕਿ ਟਿੱਚ ਕਰਕੇ ਵੀ ਨਹੀਂ ਉੱਥੇ ਸਾਨੂੰ ਜਾਣਿਆ ਗਿਆ ਨਾ। ਤੇ ਉੱਥੇ ਜਾ ਕੇ ਜਦੋਂ ਅਸੀਂ ਮੰਨ ਲਓ ਮੁਕਾਬਲਾ ਕੀਤਾ ਤੇ ਸਾਡੇ ਮਤਲਬ ਸਿੰਘ ਥੋੜਾ ਜਿਹਾ ਨਿਰਾਸ਼ ਹੋ ਕੇ ਆਏ ਕਿ ਸਾਡੀ ਤਾਂ ਪ੍ਰੈਕਟਿਸ ਹੀ ਹੈ ਨਹੀਂ ਸੀ ਉੱਥੇ। ਤੇ ਉਸ ਤੋਂ ਬਾਅਦ ਕਿ ਸਾਨੂੰ ਮਹਾਰਾਜ ਨੇ ਇੱਕ ਕਿਰਪਾ ਕੀਤੀ ਕਿ ਫੁਰਨਾ ਬਖਸ਼ਿਆ ਕਿ ਸਿੰਘਾਂ ਦਾ ਹੌਸਲਾ ਵਧਾਉਣ ਵਾਸਤੇ, ਸਿੰਘਾਂ ਦੀ ਪ੍ਰੈਕਟਿਸ ਵਧਾਉਣ ਵਾਸਤੇ ਇੱਕ ਲੋਕਲ ਕੰਪੀਟੀਸ਼ਨ ਹੋਵੇ ਜਿਹਦੇ ਵਿੱਚ ਕਿ ਸਾਡੀਆਂ ਲੋਕਲ ਨਿਊ ਜਰਸੀ, ਨਿਊਯਾਰਕ, ਇੱਕ ਬੇਸਿਕਲੀ ਰੱਖ ਲਓ ਨਾਰਥ ਈਸਟ ਅਮਰੀਕਾ ਦੀਆਂ, ਇਹਦੇ ਵਿੱਚ ਕੈਨੇਡਾ ਜਾਂ ਹੋਰ ਪਾਸੇ ਦੀਆਂ ਟੀਮਾਂ ਨਹੀਂ ਹੋਣਗੀਆਂ ਤੇ ਇੱਕ ਲੋਕਲ ਸਾਡਾ ਜਿਹੜਾ ਕੰਪੀਟੀਸ਼ਨ ਆਪਣਾ ਹੋਵੇ ਜਿਹਦੇ ਵਿੱਚ ਅਸੀਂ ਲੋਕਲ ਟੀਮਾਂ ਦੇ ਨਾਲ ਮੁਕਾਬਲਾ ਕਰ ਸਕੀਏ ਤੇ ਵੱਖਰੇ ਹੋਰ ਅਲੱਗ-ਅਲੱਗ ਤੌਰ ਤਰੀਕੇ ਜਾਂ ਫਿਰ ਗੱਤਕੇ ਦੀ ਵਿੱਦਿਆ ਹੋਰ ਅਸੀਂ ਸਿੱਖ ਸਕੀਏ। ਇਹ ਉਹਦੇ ਵਿੱਚੋਂ ਫਿਰ ਉਪਰਾਲਾ ਨਿਕਲਿਆ ਤੇ ਪਹਿਲੀ ਵਾਰ ਇਹ ਅਸੀਂ 2014 ਦੇ ਵਿੱਚ ਕਰਾਇਆ ਸੀ, ਉਹ ਵੀ ਇੱਥੇ ਕਾਰਟਰੇਟ ਨਿਊ ਜਰਸੀ ਵਿੱਚ ਦਸ਼ਮੇਸ਼ ਦਰਬਾਰ ਗੁਰੂ ਘਰ ਵਿੱਚ ਕਰਾਇਆ ਸੀ ਤੇ ਉਹ ਸੀ ਮਈ 2014 ਦੇ ਵਿੱਚ। ਤੇ ਗੱਤਕੇ ਦੀਆਂ ਇੱਥੇ ਨਿਊ ਜਰਸੀ ਕਾਰਟਰੇਟ ਦੇ ਵਿੱਚ ਤੁਸੀਂ ਰੈਗੂਲਰਲੀ ਕਲਾਸਿਸ ਵੀ ਲਾਉਂਦੇ ਹੋ? ਹਾਂਜੀ, ਬਿਲਕੁਲ। ਅਸੀਂ ਤਕਰੀਬਨ ਜਦੋਂ ਆਈ ਥਿੰਕ ਅਸੀਂ ਤਕਰੀਬਨ 8 ਜਾਂ 9 ਸਾਲ ਹੋ ਗਏ
ਗਰਮੀਆਂ ਸਮਰ ਟਾਈਮ ਤਾਂ ਅਸੀਂ ਆਲਮੋਸਟ ਐਵਰੀ ਡੇ ਮੰਡੇ ਟੂ ਫਰਾਈਡੇ ਕਲਾਸਾਂ ਲੱਗਦੀਆਂ ਨੇ, ਤੇ ਸਰਦੀਆਂ ਦੇ ਵਿੱਚ ਵੀਕਐਂਡ ਦੇ ਉੱਤੇ ਕਲਾਸਾਂ ਫਿਰ ਸ਼ਿਫਟ ਹੋ ਜਾਂਦੀਆਂ। ਪਰ ਲਗਾਤਾਰ ਪਿਛਲੇ 8 ਸਾਲ ਤੋਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਥੇ ਸ਼ਾਸਤਰ ਵਿੱਦਿਆ ਦੀ ਸਿਖਲਾਈ ਦਿੱਤੀ ਜਾ ਰਹੀ ਆ। ਜੀ ਰਣਜੀਤ ਸਿੰਘ ਜੀ, ਜਿਹੜਾ ਇਹ 28 ਮਈ ਨੂੰ ਹੁਣ ਕੰਪੀਟੀਸ਼ਨ ਹੋਣ ਜਾ ਰਿਹਾ ਹੈ, ਇਹਦੇ ਬਾਰੇ ਥੋੜਾ ਜਿਹਾ ਵਿਸਥਾਰ ਨਾਲ ਦੱਸੋ ਕਿ ਇਹਦੇ ਵਿੱਚ ਕਿਹੜੇ ਇਵੈਂਟਸ ਹੋਣਗੇ ਤੇ ਹੋਰ ਕੀ ਪਲੈਨਿੰਗਸ ਹੋ ਰਹੀਆਂ ਨੇ ਇਸ ਇਵੈਂਟ ਬਾਰੇ? ਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਜੋ ਕਿ ਮੇਨ ਕੰਪੀਟੀਸ਼ਨ ਹੈ ਉਹ ਹੈਗਾ ਸੋਟੀ ਫਰੀ ਦਾ ਮਤਲਬ ਬੇਸਿਕਲੀ ਅਸੀਂ ਕਹਿ ਸਕਦੇ ਕਿ ਹੱਥ ਵਿੱਚ ਇੱਕ ਢਾਲ ਜਿਹੜੀ ਹੁੰਦੀ ਹੈ ਉਸ ਦਾ ਇੱਕ ਛੋਟਾ ਵਰਜਨ ਰੱਖ ਲਈਏ ਕਿ ਇੱਕ ਫਰੀ ਹੱਥ ਵਿੱਚ ਹੁੰਦੀ ਆ ਲੈਫਟ ਹੈਂਡ ਜਾਂ ਰਾਈਟ ਹੈਂਡ ਵਿੱਚ, ਤੇ ਇੱਕ ਹੱਥ ਵਿੱਚ ਲੱਕੜ ਦੀ ਸੋਟੀ ਹੁੰਦੀ ਆ, ਤੇ ਉਹ ਮੇਨ ਕੰਪੀਟੀਸ਼ਨ ਜਿਹੜਾ ਆ ਇਹ ਉਹਦਾ ਆ। ਉਸ ਤੋਂ ਬਾਅਦ ਉਸ ਤੋਂ ਇਲਾਵਾ ਸ਼ਾਸਤਰ ਘੁਮਾਉਣ ਦੇ, ਕਿਰਪਾਨਾਂ ਘੁਮਾਉਣ ਦੇ, ਮਰੱਠੀਆਂ ਘੁਮਾਉਣ ਦੇ, ਚੱਕਰ ਘੁਮਾਉਣ ਦੇ ਕੰਪੀਟੀਸ਼ਨ ਵੀ ਹੈਗੇ ਆ ਇਹਦੇ ਵਿੱਚ, ਤੇ ਨਾਲ ਹੋਰ ਅਸੀਂ ਮਤਲਬ ਕਰਾਟਿਆਂ ਦੀ ਡੈਮੋਨਸਟ੍ਰੇਸ਼ਨ ਵੀ ਰੱਖੀ ਹੈ, ਕਿਉਂਕਿ ਗੁਰੂ ਸਾਹਿਬ ਜੀ ਨੇ ਵੀ ਕਿਹਾ ਹੈ ਕਿ ਜਿੰਨੇ ਵੀ ਸ਼ਾਸਤਰ ਨੇ ਦੁਨੀਆ ਦੇ ਵਿੱਚ ਜ਼ਰੂਰੀ ਨਹੀਂ ਹੈਗਾ ਕਿ ਸਿੱਖ ਧਰਮ ਦੇ ਹੀ ਸ਼ਾਸਤਰ ਹੋਣ ਜਾਂ ਸਿੱਖ ਧਰਮ ਦੀ ਹੀ ਸ਼ਾਸਤਰ ਵਿੱਦਿਆ ਹੋਵੇ, ਜਿੰਨੇ ਵੀ ਸ਼ਾਸਤਰ ਆ, ਜਿੰਨੀ ਵੀ ਸ਼ਾਸਤਰ ਵਿੱਦਿਆ ਆ, ਉਹਨਾਂ ਨੂੰ ਸਾਰਿਆਂ ਨੂੰ ਨਮਸਕਾਰ। ਇਸ ਕਰਕੇ ਅਸੀਂ ਥੋੜਾ ਜਿਹਾ ਇਸ ਸਾਲ ਕੋਸ਼ਿਸ਼ ਕੀਤੀ ਕਿ ਅਸੀਂ ਇੱਕ ਇੰਟਰਨੈਸ਼ਨਲ ਟੱਚ ਦਈਏ ਇੱਕ ਸ਼ਾਸਤਰ ਵਿੱਦਿਆ ਨੂੰ, ਕਿਉਂਕਿ ਇਸ ਕਰਕੇ ਅਸੀਂ ਕਰਾਟੇ ਦੀ ਡੈਮੋਨਸਟ੍ਰੇਸ਼ਨ ਵੀ ਵਿੱਚ ਰੱਖੀ ਹੋਈ ਹੈ। ਸਾਡੇ ਕੋਲ 2-3 ਸਿੰਘ ਹੈਗੇ ਨਿਊਯਾਰਕ ਤੋਂ ਜਿਹੜੇ ਆ ਰਹੇ ਨੇ, ਪਹੁੰਚ ਰਹੇ ਨੇ, ਉਹਦੇ ਵਿੱਚ ਉਹ ਕਰਾਟਿਆਂ ਦੀ ਡੈਮੋਨਸਟ੍ਰੇਸ਼ਨ ਵੀ ਕਰਨਗੇ। ਤੇ ਇੱਕ ਇਹ ਹੋ ਗਿਆ। ਫਿਰ ਨਾਲ ਥੋੜੀ ਬਹੁਤੀ ਅਸੀਂ ਐਂਟਰਟੇਨਮੈਂਟ ਵਾਸਤੇ ਸੰਗਤ ਦੀ, ਜਿਹਨੂੰ ਅਸੀਂ ਪੰਜਾਬੀ 'ਚ ਕਹਿ ਦਿੰਦੇ ਹਾਂ ਕਿ ਰੱਸਾ ਕਸੀ, ਤੇ ਇੰਗਲਿਸ਼ ਵਿੱਚ ਕਹਿੰਦੇ ਹਾਂ ਠੱਗ ਆਫ ਵਾਰ, ਇਹ ਵੀ ਅਸੀਂ ਪ੍ਰੋਗਰਾਮ ਰੱਖਿਆ। ਥੋੜੀ ਬਹੁਤੀ ਬੱਚਿਆਂ ਦੀ ਤੇ ਬਜ਼ੁਰਗਾਂ ਦੀ ਜਿਹੜੇ ਕਿ ਪ੍ਰੋਗਰਾਮ ਤੇ ਸਿਰਫ ਦੇਖਣ ਆਏ ਹੁੰਦੇ, ਉਹਨਾਂ ਦੀ ਵੀ ਇੱਕ ਫਿਜ਼ੀਕਲ ਤੌਰ ਤੇ ਇਨਵੋਲਵਮੈਂਟ ਹੋ ਜਾਂਦੀ ਆ, ਤੇ ਉਹ ਵੀ ਵਿੱਚ ਹਿੱਸਾ ਲੈ ਸਕਦੇ ਆ ਪ੍ਰੋਗਰਾਮ ਦੇ। ਅਤੇ ਨਾਲ ਹੋਰ ਅਸੀਂ ਪੁਰਾਤਨ ਸ਼ਾਸਤਰਾਂ ਦੀ ਥੋੜੀ ਬਹੁਤੀ ਡਿਸਪਲੇ ਵੀ ਅਸੀਂ ਰੱਖਣੀ ਹੈ ਇਹਦੇ ਵਿੱਚ, ਜਿਹਦੇ ਵਿੱਚ ਪੁਰਾਤਨ ਸ਼ਾਸਤਰ ਹੋਣਗੇ। ਸਾਡੇ ਨਿਊਯਾਰਕ ਤੋਂ ਸਿੰਘ ਕੁਛ ਹੈਗੇ ਜੋ ਕਿ ਪੁਰਾਤਨ ਸ਼ਾਸਤਰ ਕਲੈਕਟ ਕਰਦੇ ਨੇ, ਉਹ ਆ ਕੇ ਡਿਸਪਲੇ ਕਰਨਗੇ ਪੁਰਾਤਨ ਸ਼ਾਸਤਰ, ਤੇ ਉਹਨਾਂ ਸ਼ਾਸਤਰਾਂ ਦੀ ਐਜੂਕੇਸ਼ਨ ਇਨਫੋਰਮੇਸ਼ਨ ਵਗੈਰਾ ਵੀ ਦੇਣਗੇ। ਤੇ ਬੱਚਿਆਂ ਵਾਸਤੇ ਜਿਹੜੇ ਕਿ ਬੱਚੇ ਨਹੀਂ ਗੱਤਕਾ ਸਿੱਖ ਰਹੇ ਜਾਂ ਹਲੇ ਨਹੀਂ ਸਿੱਖੇ, ਉਹਨਾਂ ਵਾਸਤੇ ਅਸੀਂ ਐਜੂਕੇਸ਼ਨਲ ਵਿੱਚ ਕੁਛ ਮਤਲਬ ਅੱਧੇ ਪੌਣੇ ਘੰਟੇ ਦਾ ਐਜੂਕੇਸ਼ਨਲ ਸੈਮੀਨਾਰ ਵੀ ਰੱਖਿਆ ਹੈ, ਜਿਹਦੇ ਵਿੱਚ ਅਸੀਂ ਗੱਤਕੇ ਦੀ ਹਿਸਟਰੀ ਕਹਿ ਲਓ, ਇਨਫੋਰਮੇਸ਼ਨ ਸ਼ਾਸਤਰਾਂ ਉੱਤੇ, ਉਹ ਵੀ ਜਾਣਕਾਰੀ ਅਸੀਂ ਬੱਚਿਆਂ ਨੂੰ ਵੀ ਦੇਵਾਂਗੇ। ਜੀ ਰਣਜੀਤ ਸਿੰਘ ਜੀ, ਜਿੱਥੇ ਗੱਤਕਾ ਸਾਡੇ ਡਿਫੈਂਸ ਨੂੰ ਮਜ਼ਬੂਤ ਕਰਦਾ ਹੈ, ਉੱਥੇ ਇੱਕ ਸਪਿਰਿਚੁਅਲ ਐਕਸਰਸਾਈਜ਼ ਵੀ ਮੰਨਿਆ ਜਾਂਦਾ ਹੈ, ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹਦੀ ਕੀ ਸਿਗਨੀਫੀਕੈਂਸ ਹੈ ਸਿੱਖੀ ਦੇ ਪਰਸਪੈਕਟਿਵ ਨਾਲ? ਸਿੱਖੀ ਦੇ ਪਰਸਪੈਕਟਿਵ ਦੇ ਨਾਲ ਮੈਂ ਇਸ ਚੀਜ਼ ਨੂੰ ਇੱਕ ਮੁੜ, ਜਿਹੜੀ ਮੈਂ ਪਹਿਲਾਂ ਇੱਕ ਗੱਲ ਕਹੀ ਸੀ, ਉਹਦੇ ਨਾਲ ਮੈਂ ਜੋੜਨਾ ਚਾਹੁੰਦਾ ਹਾਂ ਕਿ 6ਵੇਂ ਪਾਤਸ਼ਾਹ ਜੀ ਨੇ ਸਾਨੂੰ ਮੀਰੀ ਅਤੇ ਪੀਰੀ ਦਿੱਤੀ ਸੀ, ਜਿੱਥੇ ਕਿ ਅਸੀਂ ਇੰਗਲਿਸ਼ ਵਿੱਚ ਜੇ ਕਹਿ ਲਈਏ ਇੱਕ ਪਾਵਰ ਤੇ ਸਪਿਰਿਚੁਅਲਿਟੀ। ਸਿੱਖ ਧਰਮ ਦੇ ਵਿੱਚ ਦੋਨੋਂ ਚੀਜ਼ਾਂ ਹੀ ਜ਼ਰੂਰੀ ਹਨ, ਦੋਨੋਂ ਚੀਜ਼ਾਂ ਹੀ ਲਾਜ਼ਮੀ ਹਨ। ਇੱਕ ਸਿੱਖ ਪਾਵਰ ਮਤਲਬ ਕਿ ਸ਼ਾਸਤਰ ਧਾਰੀ ਵੀ ਹੋਵੇ, ਜਿੱਥੇ ਕਿ ਸ਼ਾਸਤਰ ਧਾਰੇ ਅਤੇ ਹੋਰਨਾਂ ਨੂੰ ਧਾਰਨ ਦਾ ਆਦੇਸ਼ ਵੀ ਕਰੇ, ਅਤੇ ਨਾਲ ਸਪਿਰਿਚੁਅਲ ਲੈਵਲ ਵੀ ਇੱਕ ਸਿੱਖ ਦਾ ਹੋਵੇ, ਜੋ ਕਿ ਸਾਨੂੰ ਬਾਣੀ ਵਿੱਚੋਂ, ਸਿਮਰਨ ਵਿੱਚੋਂ ਮਿਲਦਾ ਹੈ। ਕੋਈ ਵੀ ਸਿੱਖ ਕਹਿ ਲਓ ਜਾਂ ਕੋਈ ਬੰਦਾ ਕਹਿ ਲਓ ਜਿਹੜਾ ਸ਼ਾਸਤਰਧਾਰੀ, ਜਾਂ ਫਿਰ ਅਸੀਂ ਹੋਰ ਵੀ ਮਤ ਜਿਹੜੇ ਏਸ਼ੀਅਨ ਕਰਾਟੇ ਹੋ ਗਏ ਜਾਂ ਹੋਰ ਕੋਈ ਕੰਗ ਫੂ ਫਾਈਟਿੰਗ ਹੋ ਗਈ, ਉਹ ਵੀ ਬਿਨਾਂ ਧਿਆਨ ਧਰੇ ਤੋਂ ਮਤਲਬ ਆਪਣੀ ਸ਼ਾਸਤਰ ਵਿੱਦਿਆ ਵਿੱਚ ਨਹੀਂ ਅੱਗੇ ਲੰਘਦੇ ਹੈਗੇ। ਬਹੁਤ ਸਾਰੇ ਏਸ਼ੀਅਨ ਮਾਰਸ਼ਲ ਆਰਟਸ ਏਦਾਂ ਦੇ ਜਿਹਦੇ ਵਿੱਚ ਸਿਰਫ ਮੈਡੀਟੇਸ਼ਨ ਉਹ ਦੱਸਦੇ ਆ ਕਿ ਬਹੁਤਾ ਸਮਾਂ ਉਹ ਮੈਡੀਟੇਸ਼ਨ ਕਰਦੇ ਆ ਜਾਂ ਆਪਣੀ ਸਪਿਰਿਚੁਅਲਿਟੀ ਤੇ ਧਿਆਨ ਦਿੰਦੇ ਆ, ਫਿਰ ਜਾ ਕੇ ਉਹ ਸ਼ਾਸਤਰ ਚੱਕਦੇ ਆ। ਗੁਰੂ ਸਾਹਿਬ ਨੇ ਸਾਨੂੰ ਵੀ ਇਹੀ ਚੀਜ਼ ਦਿੱਤੀ ਆ ਕਿ ਅਸੀਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ 5 ਜਾਮਿਆਂ ਦੇ ਵਿੱਚ ਬਾਣੀ ਉਚਾਰਨ ਕੀਤੀ, ਸਿਮਰਨ ਦਾ ਉਪਦੇਸ਼ ਕੀਤਾ। ਉਸ ਤੋਂ ਬਾਅਦ ਜਾ ਕੇ 6ਵੇਂ ਪਾਤਸ਼ਾਹ ਜੀ ਨੇ ਸਾਨੂੰ ਸ਼ਾਸਤਰ ਦਿੱਤੇ। ਫਿਰ ਹੋਰ ਸਾਹਿਬਾਨ ਜੀ ਅੱਗੇ ਆਏ। ਉਸ ਤੋਂ ਬਾਅਦ
10ਵੇਂ ਪਾਤਸ਼ਾਹ ਜੀ ਨੇ 10 ਜਾਮੇ ਧਾਰਨ ਕਰਕੇ ਫਿਰ ਜਾ ਕੇ ਸਾਨੂੰ ਸ਼ਾਸਤਰ ਵਿਦਿਆ ਦਿੱਤੀ। ਸੋ ਜੇ ਇਸ ਚੀਜ਼ ਨੂੰ ਮੈਂ ਇੱਕ ਨਿਚੋੜ ਇਸ ਚੀਜ਼ ਦਾ ਕੱਢਾਂ ਕਿ ਸਾਨੂੰ ਸਪਿਰਿਚੁਅਲਿਟੀ ਪਹਿਲਾਂ ਆ, ਪਰ ਉਸ ਤੋਂ ਬਾਅਦ ਉਹਦੇ ਨਾਲ ਨਾਲ ਸਾਨੂੰ ਸ਼ਾਸਤਰ ਧਾਰਨ ਦਾ ਵੀ ਹੁਕਮ ਹੈਗਾ ਆ। ਜੀ ਰਣਜੀਤ ਸਿੰਘ ਜੀ, ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਇੱਥੇ ਟੂਰਨਾਮੈਂਟ ਦੇ ਵਿੱਚ ਐਜੂਕੇਸ਼ਨਲ ਸੈਮੀਨਾਰ ਵੀ ਆਯੋਜਿਤ ਕਰ ਰਹੇ ਹੋ ਅਤੇ ਪੁਰਾਤਨ ਸ਼ਸਤਰਾਂ ਦਾ ਵੀ ਪ੍ਰਦਰਸ਼ਨ ਕੀਤਾ ਜਾਊਗਾ। ਜਿੱਥੇ ਅਸੀਂ ਅੱਜ ਦੇ ਸਮੇਂ ਵਿੱਚ ਦੇਖਦੇ ਹਾਂ ਕਿ ਚਾਰੇ ਪਾਸੇ ਅਮਨ ਦੀ, ਸ਼ਾਂਤੀ ਦੀ ਗੱਲ ਹੁੰਦੀ ਹੈ, ਅਤੇ ਜਿਹੜੀ ਸ਼ਸਤਰ ਵਿੱਦਿਆ ਹੈਗੀ ਹੈ ਇਹ ਜੰਗ ਦੇ ਜਿਹੜੇ ਜੌਹਰ ਨੇਗੇ, ਇਹਨਾਂ ਦੀ ਅੱਜ ਦੀ ਡੇਟ ਦੇ ਵਿੱਚ ਕੀ ਇੰਪੋਰਟੈਂਸ ਹੈਗੀ ਹੈ ਸਿੱਖਾਂ ਲਈ, ਅਤੇ ਐਟ ਦ ਸੇਮ ਟਾਈਮ ਅੱਜ ਸਿੱਖ ਨੌਜਵਾਨਾਂ ਲਈ ਇਹ ਕਿਉਂ ਇੰਪੋਰਟੈਂਟ ਹੈ? ਸੋ ਤੁਹਾਡਾ ਪਹਿਲਾ ਕੁਐਸਚਨ ਸੀ ਕਿ ਸਾਡੀ ਇਹ ਜਿਹੜੀ ਸ਼ਾਸਤਰ ਵਿੱਦਿਆ ਆ, ਇਸ ਚੀਜ਼ ਦੀ ਅੱਜ ਦੇ ਸਮੇਂ ਵਿੱਚ ਕੀ ਇੰਪੋਰਟੈਂਸ ਆ। ਸਭ ਤੋਂ ਪਹਿਲੀ ਗੱਲ ਹੈ ਕਿ ਜੋ ਸਾਡੀ ਇਹ ਸ਼ਾਸਤਰ ਵਿੱਦਿਆ ਸਾਨੂੰ ਗੁਰੂ ਸਾਹਿਬ ਜੀ ਨੇ ਦਿੱਤੀ, ਜਾਂ ਫਿਰ ਅਸੀਂ ਗੱਤਕਾ ਕਹਿ ਲਈਏ, ਇਹ ਇੱਕ ਸੈਲਫ ਡਿਫੈਂਸ ਦੀ ਵਿੱਦਿਆ ਆ, ਆਫੈਂਸਿਵ ਨਹੀਂ ਹੈਗੀ। ਕਿਤੇ ਅਸੀਂ ਚੜ੍ਹ ਕੇ ਵਾਰ ਨਹੀਂ ਕਦੀ ਕਰਦੇ। ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਨਹੀਂ ਕਿ ਤੁਸੀਂ ਚੜ੍ਹ ਕੇ ਜਾਓ, ਕਿਤੇ ਵੀ ਜਾ ਕੇ ਹਮਲਾ ਕਰੋ ਜਾਂ ਚੜ੍ਹ ਕੇ ਵਾਰ ਕਰੋ। ਇਹ ਇੱਕ ਡਿਫੈਂਸਿਵ ਸਿੱਖਿਆ ਆ। ਇਸ ਕਰਕੇ ਜਿੱਥੇ ਤੱਕ ਕੋਈ, ਮੈਂ ਨਾਲ ਇਹ ਵੀ ਨਾਲ ਦੱਸਣਾ ਚਾਹੁੰਦਾ ਸੰਗਤਾਂ ਨੂੰ ਕਿ ਮੈਂ ਕੋਈ ਬੁਲਾਹਾ ਨਹੀਂ, ਕੋਈ ਲੈਕਚਰਰ ਨਹੀਂ, ਕਿ ਮੈਂ ਵੀ ਇਹਨਾਂ ਸਿੰਘਾਂ ਵਿੱਚੋਂ ਜਿਹੜੇ ਗੱਤਕਾ ਸਿੱਖਦੇ ਸੀ ਉਹਨਾਂ ਵਿੱਚੋਂ ਇੱਕ ਆ। ਇਸ ਕਰਕੇ ਮੇਰੀ ਵੀ ਨੌਲੇਜ ਬਹੁਤ ਲਿਮਟਿਡ ਆ। ਹੋ ਸਕਦਾ ਮੇਰੇ ਤੋਂ ਵੱਧ ਨੌਲੇਜ ਬਾਰੇ ਮਤਲਬ ਜਾਣਦੇ ਹੋਣ ਸਿੰਘ ਬੈਠੇ ਜਾਂ ਫਿਰ ਬੁਲਾਰੇ ਹੋਣਗੇ। ਇਸ ਕਰਕੇ ਮੇਰੀ ਤੋਛੀ ਬੁੱਧੀ ਵਿੱਚੋਂ ਜਿੰਨਾ ਕੁ ਮੈਨੂੰ ਗੁਰੂ ਸਾਹਿਬ ਨੇ ਦੱਸਿਆ ਉਨਾ ਕੁ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਤੇ ਮੈਂ ਕਹਿ ਰਿਹਾ ਸੀ ਕਿ ਸ਼ਾਸਤਰ ਵਿੱਦਿਆ ਜੋ ਸਾਡੀ ਹੈ ਇਹ ਡਿਫੈਂਸਿਵ ਆ ਤੇ ਆਫੈਂਸਿਵ ਨਹੀਂ ਹੈਗੀ। ਸੋ ਇਸ ਕਰਕੇ ਅੱਜ ਦੇ ਸਮੇਂ ਵਿੱਚ ਹਰ ਇੱਕ ਸਿੱਖ ਨੂੰ ਵੀ ਨਹੀਂ, ਹਰ ਇੱਕ ਬੰਦੇ ਨੂੰ ਐਟਲੀਸਟ ਆਪਣੇ ਡਿਫੈਂਸ ਵਿੱਚ ਤਾਂ ਖੜਨਾ ਆਉਣਾ ਚਾਹੀਦਾ ਆ। ਤੇ ਸ਼ਾਸਤਰ ਵਿੱਦਿਆ ਜੋ ਹੈ ਸਾਨੂੰ ਸਿਰਫ ਅੱਜ ਦੇ ਸਮੇਂ ਵਿੱਚ ਨਹੀਂ, ਕਿਸੇ ਵੀ ਸਮੇਂ ਵਿੱਚ, ਜਦੋਂ ਮੰਨ ਲਓ ਬੰਦੂਕਾਂ ਵੀ ਨਹੀਂ ਸੀਗੀਆਂ, ਮੰਨ ਲਓ ਤੋਪਾਂ ਹੋ ਗਈਆਂ, ਗੋਲੀਆਂ ਹੋ ਗਈਆਂ, ਇਹ ਚੀਜ਼ਾਂ ਜੋ ਨਹੀਂ ਸੀਗੀਆਂ ਉਸ ਟਾਈਮ ਤੇ ਵੀ ਸ਼ਾਸਤਰ ਵਿੱਦਿਆ ਇਹ ਸਾਨੂੰ ਇੱਕ ਡਿਫੈਂਸਿਵ ਤਰੀਕਾ ਸਾਨੂੰ ਸਿਖਾਉਂਦੀ ਸੀ। ਅਸੀਂ ਆਪਣੀ ਰੱਖਿਆ ਅਤੇ ਦੂਸਰਿਆਂ ਦੀ ਰੱਖਿਆ ਕਿਸ ਤਰੀਕੇ ਨਾਲ ਕਰ ਸਕਦੇ ਜਿਹੜੇ ਆਪਣੀ ਰੱਖਿਆ ਨਹੀਂ ਕਰ ਸਕਦੇ। ਤੁਹਾਡਾ ਇਹ ਪਹਿਲਾ ਕੁਐਸਚਨ ਸੀ। ਦੂਸਰਾ ਕੁਐਸਚਨ ਸੀ ਕਿ ਸਿੱਖ ਯੂਥ ਦੀ ਇਸ ਦੇ ਵਿੱਚ ਕੀ ਇਨਵੋਲਵਮੈਂਟ ਹੈਗੀ ਆ। ਸੋ ਸਿੱਖ ਯੂਥ, ਮੈਂ ਇੱਕ ਆਪਣੀ ਪਰਸਨਲ ਐਗਜ਼ਾਮਪਲ ਦੇਣਾ ਚਾਹੁੰਦਾ ਤੇ ਨਾਲ ਕੁਝ ਸਾਡੇ ਨਾਲ ਜਿਹੜੇ ਸਿੰਘ ਇੱਥੇ ਗੱਤਕਾ ਸਿਖਾਉਂਦੇ ਆ ਉਹਨਾਂ ਦੀ ਵੀ ਮੈਂ ਗੱਲ ਕਰ ਸਕਦਾ ਹਾਂ ਕਿ ਮੈਂ ਵੀ ਜਦੋਂ ਗੱਤਕਾ ਸਿੱਖਿਆ ਸੀ ਉਸ ਟਾਈਮ ਤੇ ਅੰਮ੍ਰਿਤ ਨਹੀਂ ਛਕਿਆ ਸੀ। ਤੇ ਕੀ ਹੋਇਆ ਕਿ ਗੱਤਕਾ ਸਿੱਖਣ ਦੇ ਨਾਲ ਅਸੀਂ ਸਿੱਖ ਕੇ ਫਿਰ ਬਾਹਰ ਪ੍ਰਦਰਸ਼ਨ ਵੀ ਕਰਨਾ, ਕਿਤੇ ਮੁਕਾਬਲੇ ਤੇ ਵੀ ਜਾਣਾ, ਤੇ ਸ਼ਾਸਤਰ ਵਿੱਦਿਆ ਦੇ ਨਾਲ ਬਾਣਾ ਵੀ ਜ਼ਰੂਰੀ ਹੈ, ਕਿਉਂਕਿ ਸਿਰਫ ਤੇ ਸਿਰਫ ਸਾਨੂੰ ਵਿੱਦਿਆ ਨਹੀਂ ਦਿੱਤੀ, ਇੱਕ ਗੁਰੂ ਸਾਹਿਬ ਜੀ ਨੇ ਸਾਨੂੰ ਬਾਣਾ ਵੀ ਨਾਲ ਦਿੱਤਾ, ਜਿੱਥੇ ਸਿੰਘ ਦਮਾਲੇ ਸਜਾ ਕੇ ਚੋਲੇ ਪਾ ਕੇ ਗੱਤਕਾ ਖੇਡਦੇ ਨੇ, ਉਹ ਵੀ ਸਾਨੂੰ ਇੱਕ ਗੁਰੂ ਸਾਹਿਬ ਜੀ ਨਾਲ ਦਾਤ ਦਿੱਤੀ ਆ। ਤੇ ਜਦੋਂ ਮੈਂ ਪਰਸਨਲੀ ਮੈਂ ਆਪਣੀ ਗੱਲ ਕਰ ਰਿਹਾ, ਜਦੋਂ ਅਸੀਂ ਗੱਤਕਾ ਸਿੱਖਣ ਲੱਗੇ ਤੇ ਬਾਹਰ ਜਾ ਕੇ ਪ੍ਰਦਰਸ਼ਨ ਕਰਨਾ, ਤਾਂ ਅਸੀਂ ਜਿਹੜੇ ਸਿੰਘ ਅੰਮ੍ਰਿਤਧਾਰੀ ਹੁੰਦੇ ਸੀ ਉਹਨਾਂ ਤੋਂ ਮੰਗ ਕੇ ਚੋਲੇ ਪਾਉਣੇ, ਉਹਨਾਂ ਤੋਂ ਮੰਗ ਕੇ ਕਿਰਪਾਨਾਂ ਪਾਉਣੀਆਂ। ਤੇ ਇੱਕ ਟਾਈਮ ਤੇ ਜਾ ਕੇ ਏਦਾਂ ਲੱਗਣ ਲੱਗ ਪਿਆ ਸੀ ਕਿ ਬਨੌਟੀ ਜਿਹਾ ਆਪਣੇ ਆਪ ਨੂੰ ਲੱਗਣ ਲੱਗ ਪਿਆ ਸੀ ਕਿ ਮਤਲਬ ਸਾਨੂੰ ਇੱਕ ਅਸਲੀ ਚੀਜ਼ ਨਹੀਂ ਅਸੀਂ ਕਰ ਰਹੇ। ਤੇ ਉਸ ਚੀਜ਼ ਤੋਂ ਫਿਰ ਹੌਲੀ ਹੌਲੀ ਸਿੱਖਦੇ ਮਨ ਚ ਵਿਚਾਰ ਆਇਆ ਕਿ ਨਹੀਂ, ਗੁਰੂ ਸਾਹਿਬ ਹੁਣ ਕਿਰਪਾ ਕਰਨ ਕਿ ਅਸੀਂ ਇੱਕ ਪੱਕੀ ਆਪਣੇ ਆਪ ਦੇ ਮੋਹਰ ਲਾ ਲਈਏ ਕਿ ਇਹ ਮੰਗਣ ਵਾਲਾ ਕੰਮ ਨਾ ਫਿਰ ਰਵੇ। ਕਦੀ ਕਿਰਪਾਨ ਮੰਗ ਕੇ ਪਾਉਣੀ, ਕਦੀ ਦਮਾਲਾ ਹੋਰ ਕਿਸੇ ਤੋਂ ਜਾ ਕੇ ਆਪਣਾ ਸਜਾਉਣਾ, ਹਨਾ। ਇਸ ਕਰਕੇ ਇੱਕ ਤਾਂ ਪਹਿਲੀ ਗੱਲ ਇਹ ਮੇਰੀ ਪਰਸਨਲ ਗੱਲ ਹੈ ਕਿ ਮੈਂ ਗੱਤਕੇ ਦੇ ਰਾਹੀਂ ਮੈਂ ਸਿੱਖੀ ਵਿੱਚ ਕਿੱਦਾਂ ਆਇਆ। ਤੇ ਇਸੇ ਸੇਮ ਐਗਜ਼ਾਮਪਲ ਸਾਡੇ ਨਾਲ ਦੇ ਸਿੰਘ ਹੈ ਜਿਹੜੇ ਤਕਰੀਬਨ ਆਈ ਵੁੱਡ ਸੇ ਐਟਲੀਸਟ 10-15 ਸਿੰਘ ਇੱਥੇ ਜਿਹੜੇ ਗੱਤਕਾ ਸਿਖਾਉਂਦੇ ਨੇ, ਉਹਨਾਂ ਦੀ ਵੀ ਸੇਮ ਸਟੋਰੀ ਆ ਕਿ ਉਹ ਵੀ ਗੱਤਕਾ ਸਿੱਖਣ ਤੋਂ ਬਾਅਦ ਅੰਮ੍ਰਿਤ ਛਕਿਆ, ਦਮਾਲੇ ਬੰਨਣ ਲੱਗੇ ਤੇ ਅੱਗੇ ਤੋਂ ਅੱਗੇ ਸਿੱਖੀ ਵਿੱਚ ਉਹਨਾਂ ਦਾ ਵੀ ਵਾਧਾ ਹੋਇਆ। ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਣ ਜਿੰਨੇ ਵੀ ਸਾਡੇ ਇੱਥੇ ਸਿੰਘ ਆ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਿੱਖੀ ਵਿੱਚ ਪੂਰੇ ਤਾਂ ਨਹੀਂ ਕਹਿ ਸਕਦੇ ਪਰ ਕਾਫੀ ਗੁਰੂ ਸਾਹਿਬ ਦੀ ਕਿਰਪਾ ਆ ਕਿ ਸਿੱਖੀ ਕੇਸਾਂ ਸਵਾਸਾਂ ਸੰਗ ਉਹਨਾਂ ਦੀ ਨਿਭ ਰਹੀ ਆ। ਤੇ ਨਾਲ ਜਿੱਥੇ ਗੱਤਕੇ ਦੇ ਉੱਤੇ ਜੋਰ ਆ ਉੱਥੇ ਨਾਲ ਕੀਰਤਨ ਅਤੇ ਸਿਮਰਨ ਅਤੇ ਨਿਤਨੇਮ ਬਾਣੀਆਂ, ਕੰਠ ਕਰਨੀਆਂ ਬਾਣੀਆਂ, ਇਹ ਸਾਰੀਆਂ ਮਤਲਬ ਕਾਰਜ ਵੀ ਸਾਰੇ ਇਹ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਚੱਲ ਰਹੇ ਨੇ। ਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਕਿ ਸਿੱਖ ਯੂਥ ਦੇ ਵਿੱਚ ਕਿੰਨਾ ਇਸ ਟਾਈਮ ਤੇ ਇੰਡੀਆ ਵਿੱਚ ਵੀ ਰੱਖ ਲਓ, ਇੱਥੇ ਅਮਰੀਕਾ 'ਚ ਵੀ ਰੱਖ ਲਓ, ਇੱਥੇ ਕਿੰਨਾ ਨਸ਼ਿਆਂ ਦੇ ਵਿੱਚ ਆਪਣਾ ਯੂਥ
ਇਸ ਟਾਈਮ ਤੇ ਡੁੱਬਿਆ ਹੋਇਆ। ਮੈਂ ਵੀ ਇੱਥੇ ਪੜ੍ਹਿਆ। ਮੈਂ 5 ਸਾਲਾਂ ਦਾ ਸੀ ਜਦੋਂ ਅਮਰੀਕਾ ਦੇ ਵਿੱਚ ਆ ਗਿਆ ਸੀ ਤੇ ਮੇਰੀ ਪੜ੍ਹਾਈ ਸਾਰੀ ਇੱਥੇ ਦੀ ਹੈ, ਕਾਲਜ ਮਤਲਬ ਬੇਸਿਕਲੀ ਮੈਂ ਮਤਲਬ ਇੱਥੇ ਹੀ ਜੰਮ ਪਲਿਆ ਮੇਰੀ ਜੀ। ਤੇ ਇੱਥੇ ਸਾਨੂੰ ਦੇਖਣ ਨੂੰ ਮਿਲਿਆ ਕਿ ਕਿੰਨੀ ਸਾਡੀ ਸਿੱਖ ਯੂਥ ਹੈ ਜੋ ਕਿ ਪਤਿਤਪੁਣੇ ਤੇ ਨਸ਼ਿਆਂ ਦੇ ਵਿੱਚ ਡੁੱਬ ਰਹੀ ਆ ਜੀ। ਤੇ ਗੱਤਕਾ ਇੱਕ ਏਦਾਂ ਦੀ ਚੀਜ਼ ਹੈ, ਸ਼ਾਸਤਰ ਵਿਦਿਆ ਇੱਕ ਏਦਾਂ ਦੀ ਚੀਜ਼ ਹੈ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਸ਼ਾਸਤਰ ਵਿਦਿਆ ਦੇ ਨਾਲ ਜੋੜ ਕੇ ਸਿੱਖੀ ਦੇ ਨਾਲ ਜੋੜ ਸਕਦੇ ਹਾਂ ਜੀ। ਕਿੰਨੇ ਬੱਚੇ ਏਦਾਂ ਦੇ ਹੁੰਦੇ ਕਿ ਤੁਸੀਂ ਉਹਨਾਂ ਨੂੰ ਫੜ ਕੇ ਬਾਣੀਆਂ ਮੰਨ ਲਓ ਕਿ ਚੱਲ ਵੀ ਤੂੰ ਜਪਜੀ ਦਾ ਪਾਠ ਕਰ, ਉਹਨਾਂ ਕੋਲ ਨਹੀਂ ਹੁੰਦਾ। ਕਿਉਂ? ਕਿਉਂਕਿ ਕਦੀ ਉਹਨੇ ਪਹਿਲਾਂ ਕੀਤਾ ਨਹੀਂ ਹੈਗਾ ਜੀ। ਇਸ ਕਰਕੇ ਕਿੰਨੇ ਬੱਚੇ ਏਦਾਂ ਦੇ ਹੁੰਦੇ ਜੋ ਕਿ ਫਿਜ਼ੀਕਲ ਤੌਰ ਤੇ ਉਹਨਾਂ ਨੂੰ ਕੁਛ ਲੋੜ ਹੁੰਦੀ ਹੈ ਕਿ ਫਿਜ਼ੀਕਲ ਤੌਰ ਤੇ ਕੁਛ ਸ਼ੁਰੂ ਕਰਨ, ਹੌਲੀ ਹੌਲੀ ਕਰਦੇ ਕਰਦੇ ਜਦੋਂ ਰੰਗ ਚੜ੍ਹਦਾ ਫਿਰ ਚੜ੍ਹਦਾ ਚੜ੍ਹ ਜਾਂਦਾ ਰੰਗ। ਮਾਝੇ ਦੀ ਬਾਣੀ ਵੀ ਕਹਿੰਦੀ ਹੈ ਰੰਗ ਲਾਗਤ 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 ਹੈ। ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਫਿਰ ਹੌਲੀ ਹੌਲੀ ਅੱਗੇ ਵੱਧ ਜਾਂਦੇ ਆ ਉਹ ਬੱਚੇ ਸਿੱਖੀ ਦੇ ਵਿੱਚ ਜੀ। ਤੇ ਇਹ ਮਤਲਬ ਦੂਸਰਾ ਮਤਲਬ ਕਹਿਣ ਦਾ ਭਾਵ ਕਿ ਸਿੱਖੀ ਦੇ ਵਿੱਚ ਇੱਕ ਆਉਣ ਦਾ ਬੱਚਿਆਂ ਸਿੱਖ ਯੂਥ ਵਾਸਤੇ ਇੱਕ ਡਾਇਰੈਕਟ ਰਸਤਾ ਬਣ ਸਕਦਾ ਆ ਜੀ। ਬਹੁਤ ਬਹੁਤ ਸ਼ੁਕਰੀਆ ਰਣਜੀਤ ਸਿੰਘ ਜੀ। ਸਾਡਾ ਸਮਾਂ ਵੀ ਸਮਾਪਤੀ ਵੱਲ ਜਾ ਰਿਹਾ। ਤੁਸੀਂ ਐਂਡ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਇਸ ਟੂਰਨਾਮੈਂਟ ਬਾਰੇ? ਹਾਂਜੀ, ਟੂਰਨਾਮੈਂਟ ਵਿੱਚ ਏਦਾਂ ਹੈ ਬੇਨਤੀ ਕਿ ਇਹ ਜੋ ਮੈਦਾਨੇ ਜੰਗ 2016 ਅਸੀਂ ਇੱਥੇ ਕਾਰਟਰੇਟ ਨਿਊ ਜਰਸੀ ਵਿੱਚ ਦਸ਼ਮੇਸ਼ ਦਰਬਾਰ ਗੁਰੂ ਘਰ ਕਰਾ ਰਹੇ ਹਾਂ। ਇਸ ਦੇ ਵਿੱਚ ਮੈਂ ਪਹਿਲਾਂ ਵੀ ਜਾਣਕਾਰੀ ਦਿੱਤੀ ਕਿ ਸੋਟੀ ਦੇ ਮੁਕਾਬਲੇ ਹੋਣਗੇ ਅਤੇ ਹੋਰ ਸ਼ਾਸਤਰ ਘੁਮਾਉਣ ਦੀ ਕਿਰਪਾਨਾਂ ਮਲੱਠੀਆਂ ਅਤੇ ਚੱਕਰ ਘੁਮਾਉਣ ਦੇ ਪ੍ਰਦਰਸ਼ਨ ਹੋਣਗੇ ਅਤੇ ਨਾਲ ਨਾਲ ਹੋਰ ਸੰਗਤਾਂ ਵਾਸਤੇ ਵੀ ਲੰਗਰ ਪਾਣੀ ਦਾ ਵੀ ਪ੍ਰੋਗਰਾਮ ਪੂਰਾ ਦਿਨ ਚੱਲਦਾ ਰਹੂਗਾ। ਇਹਦੇ ਵਿੱਚ ਬੱਚਿਆਂ ਵਾਸਤੇ ਅਸੀਂ ਸਪੈਸ਼ਲ ਥੋੜ੍ਹਾ ਜਿਹਾ ਕਰੀਦਾ ਕਿ ਪੀਜ਼ੇ ਦੇ ਲੰਗਰ ਅਤੇ ਆਈਸਕ੍ਰੀਮ ਦੇ ਲੰਗਰ ਅਸੀਂ ਸਪੈਸ਼ਲ ਬੱਚਿਆਂ ਵਾਸਤੇ ਵਰਤਾਈਦੇ ਆ। ਤੇ ਨਾਲ ਨਾਲ ਬੇਨਤੀ ਹੈ ਕਿ ਇਹ ਜਿਹੜੇ ਇੱਦਾਂ ਦੇ ਸਿੱਖੀ ਦੇ ਪ੍ਰੋਗਰਾਮ ਆ ਸਪੈਸ਼ਲੀ ਜਿਹੜੇ ਬੱਚਿਆਂ ਨੂੰ ਅੱਗੇ ਲੈ ਕੇ ਆਉਂਦੇ ਆ ਉਹਨਾਂ ਦੇ ਵਿੱਚ ਸੰਗਤਾਂ ਜ਼ਰੂਰ ਆਪਣਾ ਇੱਕ ਯੋਗਦਾਨ ਬਣਦਾ ਯੋਗਦਾਨ ਪਾਉਣ। ਕਿਉਂਕਿ ਅਸੀਂ 2014 ਵਿੱਚ ਜਦੋਂ ਸ਼ੁਰੂ ਕੀਤਾ ਸਾਨੂੰ ਮਤਲਬ ਚਲੋ ਸਪੋਰਟ ਤਾਂ ਬਹੁਤ ਮਿਲੀ ਪਰ ਇੰਨੀ ਜ਼ਿਆਦਾ ਸਪੋਰਟ ਨਹੀਂ ਮਿਲੀ ਕਿ ਅਸੀਂ ਜਿੰਨੀ ਕਿ ਕਹਿ ਲਓ ਕਿ ਹੋਰ ਸਪੋਰਟਸ ਨੂੰ ਮਿਲਦੀ ਆ ਜਾਂ ਫਿਰ ਹੋਰ ਆਪਣੇ ਕਲਚਰ ਦੇ ਵਿੱਚ ਜਿਨ੍ਹਾਂ ਚੀਜ਼ਾਂ ਨੂੰ ਮਿਲਦੀ ਆ ਜੀ। ਇਹ ਜੋ ਸਾਡੀ ਇਹ ਸ਼ਾਸਤਰ ਵਿਦਿਆ ਆ ਇੱਕ ਡਾਇਰੈਕਟ ਰਸਤਾ ਆ ਬੱਚਿਆਂ ਨੂੰ ਸਿੱਖੀ ਦੇ ਵਿੱਚ ਲਿਆਉਣ ਲਈ ਅਤੇ ਪਤਿਤਪੁਣੇ ਤੋਂ ਰੋਕਣ ਲਈ, ਨਸ਼ਿਆਂ ਦੇ ਵਿੱਚ ਜਾਣ ਲਈ। ਇਹ ਇੱਕ ਡਾਇਰੈਕਟ ਰਸਤਾ ਹੈ ਜਿਹਦੇ ਰਾਹੀਂ ਸਾਡੇ ਬੱਚੇ ਇੱਕ ਨਵੀਂ ਜਿਹੜੀ ਜਨਰੇਸ਼ਨ ਉੱਠ ਰਹੀ ਹੈ ਜਾਂ ਆ ਰਹੀ ਆਉਣੀ ਹੈ ਅੱਗੇ, ਉਹ ਇੱਕ ਡਾਇਰੈਕਟ ਰਸਤੇ ਰਾਹੀਂ ਗੱਤਕੇ ਰਾਹੀਂ ਸ਼ਾਸਤਰ ਵਿਦਿਆ ਰਾਹੀਂ ਜੁੜ ਸਕਦੇ ਆ। ਤੇ ਸਾਡੀ ਸਾਰੀ ਬੇਨਤੀ ਹੈ ਸਾਰੀ ਸੰਗਤ ਨੂੰ ਕਿ ਵੱਧ ਤੋਂ ਵੱਧ ਆ ਕੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਵੀ ਹਿੱਸਾ ਪਾਓ ਅਤੇ ਇੱਕ ਦਰਸ਼ਕ ਦੇ ਰੂਪ ਦੇ ਵਿੱਚ ਆ ਕੇ ਪ੍ਰੋਗਰਾਮ ਨੂੰ ਇੱਕ ਇਵੈਂਟ ਨੂੰ ਦੇਖੋ ਆ ਕੇ ਜੀ। ਰਣਜੀਤ ਸਿੰਘ ਜੀ, ਆਪਣਾ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਸੇ ਦੇ ਨਾਲ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਇਸੇ ਦੇ ਨਾਲ ਮੈਂ ਤੁਹਾਨੂੰ ਐਂਡ ਦੇ ਵਿੱਚ ਇਹਦੀ ਇਨਫੋਰਮੇਸ਼ਨ ਦੁਬਾਰਾ ਦੇ ਦਿਆਂ ਕਿ ਇਹ ਗੱਤਕਾ ਟੂਰਨਾਮੈਂਟ ਮੈਦਾਨੇ ਜੰਗ 2016 ਗੁਰਦੁਆਰਾ ਦਸ਼ਮੇਸ਼ ਦਰਬਾਰ ਜੋ ਕਿ ਕਾਰਟਰੇਟ ਦੇ ਵਿੱਚ ਸਥਿਤ ਹੈ, ਉੱਥੇ 28 ਮਈ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਇਸੇ ਦੇ ਨਾਲ ਅਸੀਂ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ। ਕੱਲ੍ਹ ਨੂੰ ਫਿਰ ਮਿਲਾਂਗੇ ਤੁਹਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।